ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਨੀਸ਼ ਸਿਸੋਦੀਏ ਤੋਂ। ਕਹਿੰਦੇ ਕੇਜਰੀਵਾਲ ਨੇ ਮਨੀਸ਼ ਸਿਸੋਦੀਏ ਦੀ ਤੁਲਨਾ ਕਰਤੀ ਭਗਤ ਸਿੰਘ ਨਾਲ। ਕਿ ਹੁਣ ਮਨੀਸ਼ ਸਿਸੋਦੀਏ ਨੂੰ 21ਵੀਂ ਸਦੀ ਦਾ ਭਗਤ ਸਿੰਘ ਕਹਿਣਾ ਪਊਗਾ ਜੀ? ਦੇਖੋ, ਕੇਜਰੀਵਾਲ ਦੀ ਮੰਨੀਏ ਤਾਂ ਉਹ ਅੱਜ ਦੇ ਦੌਰ ਦਾ ਭਗਤ ਸਿੰਘ ਆ। ਉਹ ਕਹਿੰਦੇ ਕਿ ਸਾਡਾ ਮੰਤਰੀ ਜੈਨ ਤੇ ਮਨੀਸ਼ ਸਿਸੋਦੀਆ ਅੱਜ ਦੇ ਭਗਤ ਸਿੰਘ ਨੇ। ਇਸ ਮੌਕੇ ਮਨੀਸ਼ ਸਿਸੋਦੀਆ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵਿਵਾਦਾਂ 'ਚ ਨੇ, CBI ਦੀ ਰਡਾਰ ਤੇ ਨੇ, ਉਹਨਾਂ ਤੋਂ ਪੁੱਛਗਿੱਛ ਜਾਰੀ ਆ ਤੇ ਜਿਹੜੀ ਉਹਨਾਂ ਦੀ ਦਰਜ FIR ਆ ਜਿਹੜੀ ਰਿਪੋਰਟ ਦੇ ਆਧਾਰ ਤੇ ਪੁੱਛਗਿੱਛ ਹੋ ਰਹੀ ਹੈ, ਉਹਦੇ ਵਿੱਚ ਨੰਬਰ 1 ਮੁਲਜ਼ਮ ਦੇ ਤੌਰ ਤੇ ਇਹਨਾਂ ਦਾ ਨਾਂ ਸ਼ਾਮਲ ਹੈ ਜੀ। ਸੋ ਨੰਬਰ 1 ਤੇ ਉਹਨਾਂ ਨੇ ਮਨੀਸ਼ ਸਿਸੋਦੀਆ ਨੂੰ ਰੱਖਿਆ, ਉਹ ਤੋਂ ਬਾਅਦ ਬਾਕੀ ਰੱਖੇ ਤੇ ਲਗਭਗ ਬਾਕੀਆਂ ਦੀ ਘੇਰਾਬੰਦੀ ਹੋ ਚੁੱਕੀ ਹੈ, ਬਾਕੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੋ ਇਸ ਲਈ ਜਿਹੜਾ ਅਰਵਿੰਦ ਕੇਜਰੀਵਾਲ ਜੀ ਵਾਰ-ਵਾਰ ਕਹਿੰਦੇ ਸੀ ਮਨੀਸ਼ ਸਿਸੋਦੀਆ ਨੂੰ ਫੜ ਸਕਦੇ ਆ, ਗ੍ਰਿਫਤਾਰ ਕਰ ਸਕਦੇ ਆ, ਉਹਦੀ ਸੰਭਾਵਨਾ ਬਹੁਤ ਵੱਧ ਗਈ ਹੈ ਹੁਣ ਜੀ। ਕਿਸੇ ਵੀ ਸਮੇਂ ਇਹ ਗ੍ਰਿਫਤਾਰੀ ਸੰਭਵ ਹੈ। ਬੇਸ਼ੱਕ ਮਨੀਸ਼ ਸਿਸੋਦੀਆ ਦਮ ਭਰਦੇ ਨੇ ਕਿ ਮੇਰੇ ਘਰੇ 12-12 ਘੰਟੇ ਮੇਰਾ ਘਰ ਫਰੋਲ ਲਿਆ, ਮੇਰੇ ਘਰੋਂ ਕੁਛ ਨਹੀਂ ਮਿਲਿਆ, ਕਹਿੰਦੇ ਮੇਰੇ ਲੋਕਰ ਫਲੋਰ ਲਏ, ਉੱਥੋਂ ਕੁਛ ਨਹੀਂ ਮਿਲਿਆ, ਮੇਰੇ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਕਰ ਲਈ, ਕਿਤੋਂ ਕੁਛ ਨਹੀਂ ਮਿਲਿਆ, ਮੈਂ ਬੇਦਾਗ ਹਾਂ। ਸੋ ਕੱਲ ਵੀ ਉਹੀ ਪੁਰਾਣਾ ਟ੍ਰੈਂਡ, ਮਤਲਬ ਜਾਣ ਤੋਂ ਪਹਿਲਾਂ ਰਾਜਘਾਟ ਜਾਣਾ, ਸ਼ਕਤੀ ਪ੍ਰਦਰਸ਼ਨ ਕਰਨਾ, ਤਿਰੰਗਾ ਲਹਿਰਾਉਣਾ ਤੇ ਬਾਹਰ ਇਕੱਠ ਕਰਨਾ ਆਪਣੇ ਵਰਕਰਾਂ ਦਾ, ਨਾਅਰੇਬਾਜ਼ੀ ਕਰਾਉਣੀ ਤੇ ਉਸ ਤੋਂ ਬਾਅਦ ਅੰਦਰ 9 ਘੰਟੇ ਪੁੱਛਗਿੱਛ। ਤੇ 9 ਘੰਟੇ ਦੀ ਪੁੱਛਗਿੱਛ ਦੇ ਵਿੱਚ 30 ਸਵਾਲ ਇਹਨਾਂ ਤੋਂ ਪੁੱਛੇ ਗਏ। 30 ਸਵਾਲਾਂ ਦੇ ਵਿੱਚ ਉਹਨਾਂ 'ਚ ਕਿਤੇ ਉਹ ਸਵਾਲ ਸ਼ਾਮਲ ਨਹੀਂ ਗਾ ਜਿਹੜਾ ਕਿ ਮਨੀਸ਼ ਸਿਸੋਦੀਆ ਜੀ ਨੇ ਬਾਹਰ ਕਿਹਾ। ਉਸ ਮਾਮਲੇ ਦੇ ਉੱਤੇ ਉਹ ਕਹਿੰਦੇ ਕਿ ਅਸੀਂ ਬਕਾਇਦਾ ਇਹਦੀ ਆਡੀਓ ਔਰ ਵੀਡੀਓ ਰਿਕਾਰਡਿੰਗ ਕਰਾਈ ਆ ਪੂਰੀ ਜਾਣਕਾਰੀ ਦੀ, ਕਿ ਜਿਹੜੇ ਪੁੱਛਗਿੱਛ ਹੋਈ ਆ 9 ਘੰਟੇ, ਤਾਂ ਕਿ ਕੱਲ ਨੂੰ ਮਨੀਸ਼ ਸਿਸੋਦੀਆ ਕੋਈ ਸਵਾਲ ਨਾ ਖੜਾ ਕਰ ਸਕਣ ਜਾਂ ਦੂਜੀ ਧਿਰ ਨੇ ਕੱਲ ਨੂੰ ਕੋਰਟ 'ਚ ਪੱਖ ਰੱਖਣਾ ਹੋਵੇ ਤਾਂ ਉਹਦੇ ਲਈ ਵੀ। ਪਰ ਮਨੀਸ਼ ਸਿਸੋਦੀਆ ਕਹਿੰਦੇ ਕਿ ਸਵਾਲ ਤਾਂ ਇੱਕ ਪਾਸੇ ਰਹਿ ਗਏ, ਮੈਨੂੰ ਤਾਂ ਸਿੱਧਾ ਕਿਹਾ ਗਿਆ ਕਿ BJP ਜੁਆਇਨ ਕਰ ਲਾ, ਤੈਨੂੰ ਮੁੱਖ ਮੰਤਰੀ ਬਣਾ ਦਾਂਗੇ ਤੇ ਤੇਰੇ ਕੇਸ ਬੰਦ ਕਰ ਦਾਂਗੇ ਜੀ। ਸੋ CBI ਕਹਿੰਦੀ ਅਜਿਹਾ ਕੁਛ ਨਹੀਂ ਗਾ। ਸੋ ਕੀ ਭਗਤ ਸਿੰਘ ਮੁੱਖ ਮੰਤਰੀ ਦੇ ਅਹੁਦਿਆਂ ਲਈ ਲੜਦਾ ਸੀ? ਕੀ ਭਗਤ ਸਿੰਘ ਸ਼ਰਾਬ ਦੇ ਠੇਕੇ ਦੀਆਂ ਪਾਲਿਸੀਆਂ ਬਣਾਉਂਦਾ ਸੀ? ਕੀ ਭਗਤ ਸਿੰਘ ਦੂਜੇ ਸੂਬਿਆਂ ਵਿੱਚ ਸਰਕਾਰਾਂ ਬਣਾਉਣ ਲਈ ਝੰਡਾ ਲੈ ਕੇ ਤੁਰਦਾ ਸੀ? ਉਹ ਤਾਂ ਦੇਸ਼ ਦੀ ਆਜ਼ਾਦੀ ਲਈ ਲੜਿਆ ਸੀ, ਉਹ ਤਾਂ ਦੇਸ਼ ਦੇ ਲੋਕਾਂ ਲਈ ਲੜਿਆ ਸੀ। ਸੋ ਇਸ ਨੂੰ ਲੈ ਕੇ ਵੱਡਾ ਸਵਾਲ ਖੜਾ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਕਿਸ ਹੱਦ ਤੱਕ ਮਤਲਬ ਲਿਆਏ ਰਾਜਨੀਤੀ ਨੂੰ, ਕਿਸ ਪੈਮਾਨੇ ਤੱਕ ਲਿਆਏ ਰਾਜਨੀਤੀ ਨੂੰ, ਕਿ ਤੁਸੀਂ ਹੁਣ ਭਗਤ ਸਿੰਘ ਦੀ ਆੜ ਏਦਾਂ ਵੀ ਲਓਗੇ। ਦੇਸ਼ ਦੇ ਵਿੱਚ ਕੋਈ ਵੱਡਾ ਮਾਮਲਾ ਹੋ ਜਾਵੇ ਪ੍ਰਵੀਨ ਜੀ, ਕਿਸੇ ਤਰ੍ਹਾਂ ਦਾ ਕੋਈ ਕਤਲੋਗਾਰਤ ਹੋ ਜਾਵੇ, ਕੋਈ ਅੱਗਜਣੀ ਹੋ ਜਾਵੇ, ਕੋਈ ਵੱਡਾ ਹਾਦਸਾ ਵਾਪਰ ਜਾਵੇ, ਕੋਈ 2 ਧਿਰਾਂ ਦਾ ਟਕਰਾਅ ਹੋ ਜਾਵੇ, ਤਾਂ ਸਾਰਿਆਂ ਦਾ ਟੇਕ ਹੁੰਦਾ CBI ਦੇ ਉੱਤੇ। ਸਾਰੇ ਕਹਿੰਦੇ ਕਿ CBI ਤੋਂ, ਪਰ ਜਦੋਂ ਮਾਮਲਾ ਰਾਜਨੀਤਿਕ ਹੁੰਦਾ ਤਾਂ CBI ਤੇ ਭਰੋਸਾ ਨਹੀਂ ਹੁੰਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ CBI ਹਮੇਸ਼ਾ ਸਰਕਾਰੀ ਤੋਤਾ ਵਜੋਂ ਹੀ ਕੰਮ ਕਰਦਾ ਰਿਹਾ, ਸਰਕਾਰੀ ਹੱਥ ਠੋਕਾ ਬਣ ਕੇ ਕੰਮ ਕਰਦਾ ਰਿਹਾ, ਕੇਂਦਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰਦਾ ਰਿਹਾ। ਸੋ ਅੱਜ ਤਾਂ ਉਹਦੀ ਕਤਾਰ 'ਚ ਨਾਂ ਲੰਬੇ ਹੋ ਗਏ ਨੇ, ED ਵੀ ਉਹਦੀ ਕਤਾਰ 'ਚ ਖੜੀ ਹੈ, ਇਨਕਮ ਟੈਕਸ ਵੀ ਉਹਦੀ ਕਤਾਰ 'ਚ ਖੜਾ ਹੈ, ਇੱਥੋਂ ਤੱਕ ਕਿ ਹੁਣ ਤਾਂ ਜਿਹੜਾ ਚੋਣ ਕਮਿਸ਼ਨ ਸਾਡਾ ਉਹ ਵੀ ਇਸੇ ਕਤਾਰ 'ਚ ਖੜਾ ਨਜ਼ਰ ਆਉਂਦਾ। ਸੋ ਇਸ ਲਈ ਇਹ ਤਾਂ ਨਹੀਂ ਕਹਿੰਦੇ ਅਸੀਂ ਕਿ ਹਾਂ CBI ਦੀ ਜਾਂਚ ਨਿਰਪੱਖ ਹੋਏਗੀ, CBI ਦੀ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਏਗੀ। ਪਰ ਮਨੀਸ਼ ਸਿਸੋਦੀਆ ਇੰਝ ਲੱਗਦਾ ਕਿ ਜਿਵੇਂ ਉਹਨਾਂ ਨਾਲੋਂ ਵੀ ਵੱਧ ਡਰਾਮਾ ਕਰਨ ਲਈ ਕਾਲੇ ਹੋਣ, ਜਾਂ ਕੇਜਰੀਵਾਲ ਨਾਲੋਂ ਵੱਧ ਡਰਾਮਾ। ਇੱਕ ਪਾਸੇ ਕਹਿੰਦੇ ਗੁਜਰਾਤ ਜਾਣ ਤੋਂ ਰੋਕਣ ਦੇ ਲਈ ਮਨੀਸ਼ ਸਿਸੋਦੀਆ ਨੂੰ ਸਾਰਾ ਕੁਝ ਹੋ ਰਿਹਾ, ਦੂਸਰੇ ਪਾਸੇ ਬਾਹਰ ਆਉਂਦੇ ਕਹਿੰਦੇ ਕਿ ਹੁਣ ਮੰਗਲਵਾਰ ਨੂੰ ਗੁਜਰਾਤ 'ਚ ਨਜ਼ਰ ਆਉਣਗੇ ਮਨੀਸ਼ ਸਿਸੋਦੀਆ। ਤੇ ਇੱਥੋਂ ਮਤਲਬ ਕਿ ਉਹ ਪੂਰੀ, ਕਦੇ ਰਾਘਵ ਚੱਡਾ ਨੂੰ ਸਹਿ ਇੰਚਾਰਜ ਬਣਾਉਂਦੇ ਹੀ ਕਹਿੰਦੇ ਨੇ ਕਿ ਹੁਣ ਰਾਘਵ ਚੱਡਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਸੋ ਸਵਾਲ ਜਿਹੜਾ ਮਨੀਸ਼ ਸਿਸੋਦੀਆ ਮੂਹਰੇ CBI ਨੇ ਪਾਇਆ, ਉਹ ਕਹਿੰਦੇ ਜੀ ਕਿ ਤੁਸੀਂ ਜਿਹੜੀ ਪਾਲਿਸੀ ਲੈ ਕੇ ਆਏ ਸੀ, ਉਹ ਪਾਲਿਸੀ ਫਿਰ ਵਾਪਸ ਕਿਉਂ ਲਈ? ਜੇ ਸੂਬੇ ਦੇ ਹਿੱਤ ਵਿੱਚ ਸੀ, ਲੋਕਾਂ ਦੇ ਹਿੱਤ ਵਿੱਚ ਸੀ, ਫਿਰ ਉਹ ਵਾਪਸ ਕਿਉਂ ਲਈ? ਇਹਦੇ ਨਾਲ ਹੀ ਉਹਨਾਂ ਨੇ ਉਹ ਸਵਾਲ ਵੀ ਪਾਏ ਕਿ ਭਾਈ ਜਿਹੜੇ ਕਰੋੜਾਂ ਰੁਪਈਏ ਲੈਣ ਦੇਣ ਦੇ ਸਵਾਲ ਨੇ ਉਹ ਕਿਹਨੇ ਕੀਤੇ, ਕਿਹਨੇ ਲਏ, ਕਿਹਨੇ ਛੋਟ ਦਿੱਤੀ? ਸੋ ਉਹ ਸਾਰਾ ਸਵਾਲ ਵੀ ਫਿਰ ਉਹ ਬੰਦੇ ਜਿਹੜੇ ਏਕਾਧਿਕਾਰ ਵਾਲੇ ਹੀ ਆਏ, ਇਹਨਾਂ ਹੀ ਕਾਰੋਬਾਰੀਆਂ ਨੂੰ ਕਿਉਂ ਮਿਲਿਆ ਇਹਨਾਂ ਦੇ ਹੀ ਬ੍ਰਾਂਡ ਕਿਉਂ ਵਿਕਦੇ ਨੇ, ਉਹ ਸਾਰੇ ਸਵਾਲ ਮੂਹਰੇ ਆਏ। ਸੋ ਲਗਭਗ ਮਾਹੌਲ ਪੂਰਾ ਮਨੀਸ਼ ਸਿਸੋਦੀਆ ਦੇ ਖਿਲਾਫ ਜਾ ਰਿਹਾ ਤੇ ਉਹਦੇ ਵਿੱਚ ਸਭ ਤੋਂ ਕਮਜ਼ੋਰ ਕੜੀ ਇਹਨਾਂ ਦਾ ਆਪਣਾ ਹੀ ਫੈਸਲਾ ਕਿ ਆਪ ਹੀ ਉਹ ਪਾਲਿਸੀ ਲਿਆਂਦੀ ਤੇ ਆਪ ਹੀ ਵਾਪਸ ਲੈ ਲਈ। ਸੋ ਜੇਕਰ ਪ੍ਰਵੀਨ ਜੀ ਗ੍ਰਿਫਤਾਰੀ ਹੋਣੀਓ ਸੀ, ਜੇਕਰ ਹੁਣ ਜਿਵੇਂ ਮਤਲਬ ਕਿ ਕੇਜਰੀਵਾਲ ਵੀ ਕਹਿੰਦੇ ਨੇ, ਮਨੀਸ਼ ਸਿਸੋਦੀਆ ਵੀ ਕੱਲ ਕਹਿੰਦੇ ਨੇ ਕਿ ਮੈਨੂੰ ਫੜ ਸਕਦੇ ਨੇ ਜੇ ਮੈਂ ਉਹਨਾਂ ਦੀ ਨਹੀਂ ਮੰਨੀ, ਤੇ ਜੇ ਪਾਲਿਸੀ ਲਾਗੂ ਰੱਖਦੇ ਫਿਰ ਫੜਤਾ ਤਾਂ ਵੀ ਹੋਣਾ ਸੀ ਤੁਸੀਂ ਕਹਿੰਦੇ ਹੋ, ਤੇ ਫਿਰ ਪਾਲਿਸੀ ਤੇ ਖੜੇ ਰਹਿੰਦੇ, ਸ਼ਾਇਦ ਲੋਕਾਂ ਨੂੰ ਲੱਗਦਾ ਕਿ ਵੀ ਪਾਲਿਸੀ ਤਾਂ ਸਹੀ ਆ। ਸੋ ਤੁਸੀਂ ਪਾਲਿਸੀ ਵੀ ਵਾਪਸ ਲੈ ਲਈ, ਉਸ ਪਾਲਿਸੀ ਕਾਰਨ ਪੰਜਾਬ ਵੀ ਵਿਵਾਦਾਂ 'ਚ ਆ ਗਿਆ, ਕਿਉਂਕਿ ਉਸੇ ਪਾਲਿਸੀ ਦੀ ਫੋਟੋਸਟੇਟ ਕਾਪੀ ਤੁਸੀਂ ਪੰਜਾਬ ਵੀ ਭੇਜੀ ਹੋਈ ਆ, ਤੇ ਪਰ ਹੁਣ ਤੁਸੀਂ ਕਹਿੰਦੇ ਹੋ ਗ੍ਰਿਫਤਾਰੀ ਵੀ ਸੰਭਵ ਆ। ਸੋ ਇਸ ਲਈ ਇਹ ਚੀਜ਼ ਨੇ
ਪੱਖ ਕਮਜ਼ੋਰ ਕੀਤਾ ਮਨੀਸ਼ ਸਿਸੋਦੀਆ ਦਾ। ਸੋ ਹੁਣ ਬੇਸ਼ੱਕ ਇਹ ਗੁਜਰਾਤ ਦੇ ਹਵਾਲੇ ਨਾਲ ਹੋਵੇ, ਬੇਸ਼ੱਕ ਇਹ ਹਿਮਾਚਲ ਦੇ ਹਵਾਲੇ ਨਾਲ ਹੋਵੇ, ਬੇਸ਼ੱਕ ਦਿੱਲੀ ਦੀ ਸਰਕਾਰ ਨੂੰ ਢਾਹ ਲਾਉਣ ਦੇ ਹਵਾਲੇ ਨਾਲ ਹੋਵੇ, ਪਰ ਕਿਤੇ ਨਾ ਕਿਤੇ ਮਨੀਸ਼ ਸਿਸੋਦੀਆ ਤੇ ਉਹਨਾਂ ਦੀ ਐਕਸਾਈਜ਼ ਪਾਲਿਸੀ ਇਸ ਮੌਕੇ ਸਵਾਲਾਂ ਦੇ ਘੇਰੇ 'ਚ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਉਹ ਗ੍ਰਿਫਤਾਰੀ ਕਦੇ ਵੀ ਸੰਭਵ ਹੈ। ਔਰ ਇਸ ਗ੍ਰਿਫਤਾਰੀ ਦੇ ਪਿੱਛੇ ਇਹ ਨਹੀਂ ਕਿਹਾ ਜਾ ਸਕਦਾ ਕਿ ਰਾਜਨੀਤੀ ਤੋਂ ਮਨਫੀ ਹੈ। ਰਾਜਨੀਤੀ ਹੋ ਰਹੀ ਹੈ। ਜੇ ਸੂਬਾ ਸਰਕਾਰ ਰਾਜਨੀਤੀ ਕਰ ਰਹੀ ਹੈ, ਜੇ ਆਮ ਆਦਮੀ ਪਾਰਟੀ ਰਾਜਨੀਤੀ ਕਰ ਰਹੀ ਹੈ, ਤਾਂ ਕੇਂਦਰ ਸਰਕਾਰ ਵੀ ਰਾਜਨੀਤੀ ਕਰ ਰਹੀ ਹੈ ਔਰ ਭਾਜਪਾ ਵੀ ਰਾਜਨੀਤੀ ਕਰ ਰਹੀ ਹੈ। ਔਰ ਉਸੇ ਰਾਜਨੀਤੀ ਦਾ ਸ਼ਿਕਾਰ ਇਸ ਮੌਕੇ CBI ਵੀ ਹੈਗੀ ਹੈ।